ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ ਤੇ ਜੀਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਇਵਨਿੰਗ। ਤੇ ਅੱਜ ਚੌਧਰੀ ਸਾਹਿਬ ਆਏ ਨੇ ਫਿਰ ਚੋਲਿਸਤਾਨ ਵਿੱਚ। ਇਹ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਛੋਟਾ ਜਿਹਾ ਮੈਦਾਨ ਤੇ ਦਰਖਤ। ਚੋਲਿਸਤਾਨ ਹਰਿਆਲਾ ਹੁੰਦਾ ਜਾ ਰਿਹਾ। ਇਹ ਇੰਜ ਦੀ ਅਨਹੋਣੀ ਹੈ ਕਿ ਜਿਵੇਂ ਪਾਕਿਸਤਾਨ ਦਾ ਜਿਹੜਾ ਸਿਆਸੀ ਲੈਂਡਸਕੇਪ ਚੇਂਜ ਹੋ ਰਿਹਾ, ਵੱਡੇ ਵੱਡੇ ਲੋਕਾਂ ਨੂੰ ਸਜ਼ਾਵਾਂ ਹੋ ਰਹੀਆਂ। ਜਨਰਲ ਫੈਜ਼ ਨੂੰ ਵੀ ਸਜ਼ਾ ਹੋ ਗਈ 14 ਸਾਲ ਦੀ। ਇਹ ਬਸ ਅਨਹੋਣੀਆਂ ਪਾਕਿਸਤਾਨ ਵਿੱਚ ਹੋ ਰਹੀਆਂ ਪਿਛਲੇ ਕੁਝ ਮਹੀਨੇ ਤੋਂ। ਤੇ ਚੌਧਰੀ ਸਾਹਿਬ ਪਰੇਸ਼ਾਨ ਨੇ। ਇਹ ਅਨਹੋਣੀਆਂ ਪਾਕਿਸਤਾਨ ਦੇ ਹੱਕ 'ਚ ਜਾਣਗੀਆਂ ਜਾਂ ਉਹਦੇ ਖਿਲਾਫ ਜਾਣਗੀਆਂ? ਚੌਧਰੀ ਸਾਹਿਬ ਕਿਉਂ ਪਰੇਸ਼ਾਨ ਕਿਉਂ ਹੈ? ਤੇ ਮੈਨੂੰ ਤਾਂ ਲੱਗਦਾ ਚੰਗਾ ਹੋ ਰਿਹਾ। ਹਾਂ ਸਾਹਿਬ, ਉਹ DGIS ਐਡੀ ਵੱਡੀ ਪੋਜੀਸ਼ਨ ਹੁੰਦੀ ਆ, ਉਹ 14 ਸਾਲ ਚਲਾ ਗਿਆ ਜੇਲ੍ਹ ਦੇ ਵਿੱਚ। ਅਤੇ ਵੈਸੇ ਰਾਣਾ ਸਾਹਿਬ ਪਹਿਲਾਂ ਵੀ DGIS ਨੂੰ ਇਸ ਤਰ੍ਹਾਂ ਦੇ ਇਸ਼ੂਜ਼ ਹੁੰਦੇ ਰਹੇ। ਕਿਸੇ ਨੂੰ ਘਰ ਭੇਜ ਦਿੱਤਾ ਗਿਆ, ਕਿਸੇ ਨੂੰ ਜਲਦੀ ਰਿਟਾਇਰ ਕਰਤਾ ਗਿਆ ਉਹਦਾ ਟੈਨਿਓਰ ਤੋਂ ਪਹਿਲਾਂ ਹੀ। ਅਤੇ ਲੇਕਿਨ ਆਹ ਜ਼ਰਾ ਖਬਰ ਵੱਡੀ ਹੈ ਕਿ 14 ਸਾਲ ਲਈ ਜੇਲ੍ਹ ਹੀ ਭੇਜ ਦਿੱਤਾ। ਅਤੇ ਉਹ ਇਸ ਕਰਕੇ ਫਿਰ ਪਰੇਸ਼ਾਨੀ ਤਾਂ ਹੁੰਦੀ ਹੈ ਨਾ ਜੀ। ਨਹੀਂ, ਉਹ ਪਰੇਸ਼ਾਨੀ ਤਾਂ ਹੁੰਦੀ, ਲੇਕਿਨ ਇਹ ਦੇਖੋ ਇਹ ਤਾਂ ਇੱਕ ਮਿਆਰ ਬਣ ਗਿਆ ਕਿ ਹੁਣ ਜਿਹੜਾ ਵੀ ਆਇੰਦਾ ਕਰੇਗਾ ਨਾ ਇਸ ਤਰ੍ਹਾਂ ਦੀ ਸਿਆਸੀ ਹਰਕਤ ਕਰੇਗਾ, ਮੁਦਾਖਲਤ ਕਰੇਗਾ ਸਿਆਸਤ ਵਿੱਚ, ਆਪਣੇ ਓਥ ਚੁੱਕਿਆ ਜਿਹੜੇ ਫੌਜੀ ਨੇ ਉਹਦੀ ਖਿਲਾਫ ਵਰਜ਼ੀ ਕਰੇਗਾ, ਉਹਨੂੰ ਵੀ ਸਜ਼ਾ ਹੋ ਸਕਦੀ, ਉਹਦਾ ਵੀ ਟਰਾਇਲ ਹੋ ਸਕਦਾ। ਹਾਂ, ਉਹ ਤਾਂ ਹੈ ਰਾਣਾ ਸਾਹਿਬ। ਲੇਕਿਨ ਉਹ ਚੰਗੀ ਗੱਲ ਹੈ, ਚੰਗੀ ਗੱਲ ਹੈ। ਲੇਕਿਨ ਜਨਰਲ ਫੈਜ਼ ਹਮੀਦ ਨੇ ਤਾਂ ਸ਼ੁਰੂ ਤੋਂ ਇਹੀ ਸੁਣਿਆ ਸੀ, ਕਹਿੰਦਾ ਸੀ ਕਿ ਮੈਂ ਤਾਂ ਜੋ ਕੁਛ ਕਰਦਾ ਰਿਹਾ ਉਹ ਮੈਨੂੰ ਇੰਸਟੀਟਿਊਸ਼ਨ ਨੇ ਦੀ ਮੈਂਡੇਟ ਦੇ ਮੁਤਾਬਕ ਹੀ ਕਰਦਾ ਰਿਹਾ। ਲੇਕਿਨ ਉਹ ਜਿਹੜਾ ਫੈਸਲਾ ਆਇਆ ਉਹ ਤਾਂ ਕਹਿੰਦੇ ਆਪਣੀ ਆਪ ਕਰਦਾ ਰਿਹਾ, ਆਪਣੀ ਆਪ ਕੀਤੀਆਂ। ਵੈਸੇ ਉਹ ਇਨੀਸ਼ੀਅਲ ਮੈਂਡੇਟ ਤਾਂ ਇੰਸਟੀਟਿਊਸ਼ਨ ਦਾ ਸੀ, ਲੇਕਿਨ ਮੇਰਾ ਖਿਆਲ ਹੈ ਕਿ ਉਹਨਾਂ ਨੇ ਓਵਰ ਸਟੈਪ ਤਾਂ ਕੀਤਾ ਹੈ ਇਹਦੇ ਵਿੱਚ। ਅੱਛਾ। ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਪੋਲੀਟੀਕਲ ਸੀ ਨਾ, ਉਹਨਾਂ ਦੇ ਖਾਹਿਸ਼ਾਤ ਜਿਹਨੂੰ ਐਂਬੀਸ਼ਨਸ ਕਹਿੰਦੇ ਨੇ, ਉਹ ਬਹਰਹਾਲ ਉਸ ਜਰਨੈਲ ਦੇ ਬਹੁਤ ਜ਼ਿਆਦਾ ਸੀ। ਇਹ ਤੇ ਇਸ ਤਰ੍ਹਾਂ ਦੇ ਬਹੁਤ ਆਏ ਨੇ ਪਾਕਿਸਤਾਨ ਵਿੱਚ, ਇਸ ਤਰ੍ਹਾਂ ਦੇ ਬਹੁਤ ਆਏ ਨੇ। ਲੇਕਿਨ 14 ਸਾਲ ਇਹੀ ਤਾਂ ਪਰੇਸ਼ਾਨੀ ਕਿ ਇਹਨਾਂ ਨੂੰ 14 ਸਾਲ ਲਈ ਕਿਉਂ ਬੰਦ ਦਿੱਤਾ? ਬਸ ਇਹ ਮੈਨੂੰ ਲੱਗਦਾ ਕੋਈ ਹੋਰ ਚੱਕਰ ਹੀ ਹੋਣਾ। ਅਗਰ ਇਹ ਜਨਰਲ ਹਮੀਦ ਗੁਲ ਨੂੰ ਟੁੰਗ ਦਿੰਦੇ ਨਾ ਇੱਕ ਵਾਰੀ, ਉਹ ਜਿਹੜਾ ਮੰਨਦਾ ਸੀ ਕਿ ਮੈਂ MKM ਬਣਾਈ, ਮੈਂ IGI ਬਣਾਈ, ਉਹ ਤਾਂ ਕਰਦਾ ਸੀ ਹੈ। ਅਤੇ ਫਿਰ ਤਾਂ ਦੇਖੋ ਚੌਧਰੀ ਸਾਹਿਬ, ਇਸ ਵਕਤ ਤੱਕ ਪਾਕਿਸਤਾਨ ਦਾ ਸਿਆਸੀ ਨਿਜ਼ਾਮ ਦਰੁਸਤ ਹੋ ਚੁੱਕਿਆ ਹੁੰਦਾ, ਇੱਥੇ ਸਿਆਸੀ ਇਸਤਕਾਮ ਹੁੰਦਾ, ਪਾਕਿਸਤਾਨ ਜਿਹੜਾ ਮਲੇਸ਼ੀਆ ਤੋਂ ਅੱਗੇ ਨਿਕਲ ਗਿਆ ਹੁੰਦਾ, ਬਲਕਿ ਹੁਣ ਤਾਂ ਚੰਦ 'ਤੇ ਪਹੁੰਚਣ ਵਾਲਾ ਹੁੰਦਾ। ਅਤੇ ਲੇਕਿਨ ਇਹ ਜ਼ਾਹਿਰ ਹੈ ਚਲੋ ਦੇਰ ਆਏ ਦਰੁਸਤ ਆਏ, ਹੁਣ ਪਹੁੰਚ ਜਾਵੇ ਚੰਦ 'ਤੇ। ਵੇਖਦੇ ਹਾਂ ਕਿੰਨੇ ਸਾਲ ਲੱਗਦੇ ਨੇ ਪਹੁੰਚਣ ਵਿੱਚ। ਬਿਲਕੁਲ ਸਹੀ ਤੁਸੀਂ ਕਹਿੰਦੇ ਹੋ। ਲੇਕਿਨ ਰਾਣਾ ਸਾਹਿਬ ਇਹ ਆ ਕਿ ਹੁਣ ਇਹ ਸਜ਼ਾ ਤਾਂ ਹੋ ਗਈ। ਚਲੋ ਇੱਕ ਇਸ ਗੱਲ 'ਤੇ ਮੇਰੇ ਜ਼ਿਹਨ 'ਚ ਇੱਕ ਹੋਰ ਸਵਾਲ ਆ ਰਿਹਾ ਸੀ ਕਿ ਜ਼ਾਹਰ ਆ ਜਿਹੜੇ ਜਰਨੈਲ ਹੁੰਦੇ ਉਹਨਾਂ ਦੇ ਆਪਣੇ ਰਾਬਤੇ ਵੀ ਹੁੰਦੇ ਆ, ਉਹਨਾਂ ਦੀ ਫੈਮਿਲੀ ਦੋਸਤੀਆਂ ਵੀ ਹੁੰਦੀਆਂ। ਫਿਰ ਜਨਰਲ ਬਾਜਵਾ ਜਿਹੜੇ ਸੀਗੇ ਉਹਨਾਂ ਦਾ ਵੀ ਬੜੇ ਕਰੀਬੀ ਤਲੁਕਾਤ ਸੀ ਜਨਰਲ ਫੈਜ਼ ਹਮੀਦ ਨਾਲ। ਲੇਕਿਨ ਕੋਈ ਐਸੀ ਅੰਦਰੋਂ ਜ਼ਾਹਰ ਲੋਕਾਂ ਨੇ ਰਾਬਤਾ ਤਾਂ ਕੀਤਾ ਹੋਣਾ ਕਿ ਬਈ ਸਾਡੇ ਜਰਨੈਲ ਨੂੰ ਇਤਨੀ ਵੱਡੀ ਸਜ਼ਾ ਨਾ ਦਿਓ, ਲੇਕਿਨ ਕੋਈ ਗੱਲ ਚੱਲੀ ਨਹੀਂ। ਹਾਂ, ਇੰਸਟੀਟਿਊਸ਼ਨਲ ਇੰਪਿਊਨਿਟੀ ਮੁੱਕ ਗਈ ਲੱਗਦਾ, ਮੁੱਕ ਗਈ ਨਾ। ਮੈਂ ਹੈ ਨਾ ਉਹ ਚੀਜ਼। ਲੇਕਿਨ ਮੈਨੂੰ ਇਹ ਲੱਗਦਾ ਕਿ ਲੇਕਿਨ ਚੌਧਰੀ ਸਾਹਿਬ ਇੱਕ ਦੇਖੋ ਇੱਕ ਹੋਰ ਬੰਦਾ ਵੀ ਹੈ ਸਾਡੇ ਚੀਫ ਆਫ ਆਰਮੀ ਸਟਾਫ ਸਾਬਕਾ, ਜਿਹਨਾਂ ਨੂੰ ਬੇਨਜ਼ੀਰ ਭੁੱਟੋ ਨੇ ਤਮਗਾ ਜਮਹੂਰੀਅਤ ਦਿੱਤਾ ਸੀ, ਜਿਹਦੇ ਪਿੱਛੇ ਆਜ਼ਾਦ ਸਈਦ ਮਾਈਕ ਲੈ ਕੇ ਫਿਰਦਾ ਰਹਿੰਦਾ ਸੀ। ਹਾਂ ਉਹ ਹਾਂਜੀ, ਉਹ ਬੇਗ ਸਾਹਿਬ। ਇਸ ਬੁਨਿਆਦ 'ਤੇ ਪਿਛਲੀਆਂ ਦਾ ਵੀ ਕੋ ਹੋ ਸਕਦਾ ਇਤਸਾਬ ਕਿ ਨਹੀਂ? ਜਿਹੜਾ ਫੈਸਲਾ ਆਇਆ ਹੁਣੇ, ਨਹੀਂ ਇਹ ਤੇ ਜ਼ਾਹਿਰ ਕੋਰਟ ਮਾਰਸ਼ਲ ਹੋਇਆ ਉਹਨਾਂ ਦਾ, ਤੇ ਨਹੀਂ ਪੁਰਾਣਿਆਂ ਦਾ ਨਹੀਂ ਹੋ ਸਕਦਾ। ਪੁਰਾਣਿਆਂ ਦਾ ਨਹੀਂ। ਇੰਸਟੀਟਿਊਸ਼ਨ ਐਡਾ ਫਰਾਖ ਦਿਲ, ਐਡਾ ਦਿਲ ਵੱਡਾ ਨਹੀਂ ਇਹਦਾ ਹੋਇਆ। ਨਹੀਂ ਚੌਧਰੀ ਸਾਹਿਬ ਦੇਖੋ, ਇਹ ਜਨਰਲ ਫੈਜ਼ ਹਮੀਦ ਵੀ ਰਿਟਾਇਰਡ ਹੀ ਸਨ ਸੀਗਾ, ਲੇਕਿਨ ਇਹਦੇ ਮਤਲਬ ਜਿਹੜਾ ਮੌਜੂਦਾ ਹਾਲਾਤ ਉਹਦੇ ਹਵਾਲੇ ਨਾਲ ਕਨੈਕਸ਼ਨ ਸੀ ਨਾ ਇੱਕ ਉਹਨੂੰ। ਨਹੀਂ ਦੇਖੋ, ਮੈਂ ਤਾਂ ਨਹੀਂ ਮੰਨਦਾ। ਇਹ ਜਿਹੜਾ ਇੰਸਟੀਟਿਊਸ਼ਨ ਹੈ ਨਾ, ਇਹ ਬੜਾ ਅਸੂਲਾਂ ਦਾ ਪਾਬੰਦ ਹੈ, ਇਹ ਫਾਲੋ ਕਰਦਾ ਹੈ ਆਪਣੇ ਪ੍ਰਿੰਸੀਪਲ। ਹੁਣ ਇੱਕ ਨਵਾਂ ਪ੍ਰਿੰਸੀਪਲ ਬਣਾ ਦਿੱਤਾ ਨਾ, ਇਹ ਨਹੀਂ ਲੱਗਦਾ ਬਈ ਇਸ ਤੋਂ ਪਿੱਛੇ ਹਟਣ। ਅੱਛਾ ਜੀ, ਮੈਨੂੰ ਲੱਗਦਾ ਹੈ ਕਿ ਹੁਣ ਇਹ ਪ੍ਰਿੰਸੀਪਲ ਬਣ ਗਿਆ, ਇਹ ਕਾਇਮ ਰਹਿਣਾ, ਇੱਕ ਪਹਿਲੀ ਤੇ ਆਖਰੀ ਵਾਰੀ ਨਹੀਂ ਹੈ। ਅੱਛਾ, ਲੇਕਿਨ ਮੈਨੂੰ ਤਾਂ ਇਹ ਲੱਗਦਾ ਕਿ ਚੂੰਕਿ ਜਿਹੜੇ 1 ਨੰਬਰ ਨੇ ਉਹਨਾਂ ਨੂੰ ਫੈਜ਼ ਹਮੀਦ ਸਾਹਿਬ ਨੇ ਰਿਪਲੇਸ ਕੀਤਾ ਸੀ ਉਸ ਪੋਜੀਸ਼ਨ ਤੋਂ, ਤੇ ਆਪਸ ਕੋ ਜ਼ਾਹਰ ਆ ਉਹ ਕੋਈ ਧਮਕੀਆਂ ਲੋਕੀ ਛੱਡ ਰਹੇ ਨੇ। ਧਮਕੀਆਂ ਨੇ, ਮੈਂ ਨਹੀਂ ਖਿਆਲ ਇੰਨੇ ਵੱਡੇ ਫੀਲਡ ਮਾਰਸ਼ਲ ਸਾਹਿਬ ਨੇ ਜੰਗ ਜਿੱਤੀ ਹੈ। ਦੇਖੋ, ਉਹ ਇੰਡੀਆ ਤੋਂ ਜੰਗ ਜਿੱਤੀ ਹੈ, ਉਹ ਪੂਰਾ ਨਿਜ਼ਾਮ ਠੀਕ ਕਰਨਾ ਚਾਹੁੰਦੇ ਨੇ। SIFC ਬਣਾਈ ਹੈ ਉਹਨਾਂ ਦੇ ਦੌਰ ਵਿੱਚ। ਸਾਡੇ ਅਮਰੀਕਾ ਨਾਲ ਤਾਲੁਕਾਤ ਠੀਕ ਹੋ ਗਏ, ਸਾਊਦੀ ਅਰਬ ਨਾਲ ਠੀਕ ਹੋ ਗਏ, ਹਾਂਜੀ, ਜੰਗਾਂ ਜਿੱਤ ਲਈਆਂ ਸੀ। ਹੁਣ ਉਹ ਪਾਕਿਸਤਾਨ ਦਾ ਸਿਆਸੀ ਸਟਰਕਚਰ ਚੇਂਜ ਕਰਨਾ ਚਾਹੁੰਦੇ ਨੇ। 28ਵੀਂ ਤਰਮੀਮ ਵੀ ਆ ਰਹੀ ਹੈ, ਉਹ ਕਹਿ ਰਹੇ ਨੇ ਸਾਰਾ ਕੁਝ ਠੀਕ ਹੋ ਜਾਏਗਾ। ਮੈਨੂੰ ਤਾਂ ਬੜਾ ਯਕੀਨ ਹੈ ਜੀ ਉਹਨਾਂ ਦੀ ਗੱਲ 'ਤੇ। ਲੇਕਿਨ ਰਾਣਾ ਸਾਹਿਬ ਇਹ ਦੱਸੋ ਕਿ ਜਿਹੜੇ ਰਿਟਾਇਰਡ ਬੰਦੇ ਨੇ, ਜਿਹੜੇ ਜ਼ਾਰਾ ਸਪੈਸ਼ਲੀ ਜਿਹੜੇ ਜਰਨੈਲ ਜਿਹੜੇ 3 ਸਟਾਰ 4 ਸਟਾਰ ਰਿਟਾਇਰਡ ਨੇ, 2 ਸਟਾਰ,
ਉਹਨਾਂ ਦੇ ਅੰਦਰ ਕੋਈ ਰਿਜ਼ੈਂਟਮੈਂਟ ਹੈ ਹੋਏਗੀ ਆ ਜਿਹੜੇ ਫੈਜ਼ ਮੀਰ ਵਾਲੇ ਵਾਕਿਆ ਦੇ ਉਹ ਕਿ ਜਿਹੜੇ ਬਈ ਰਿਟਾਇਰਡ ਨੇ ਉਹ ਤੇ ਆਮ ਸਿਵਲੀਅਨ ਕਨਵਰਟ ਹੋ ਗਏ ਨਾ, ਉਹ ਤੇ ਜੀ ਉਹ ਅੱਛਾ। ਪੀਟੀਆਈ ਦੇ ਦੌਰ ਵਿੱਚ ਨਹੀਂ ਸਨ ਜਿਹੜੇ ਕੋਈ ਸਰ- ਐਕਸ ਸਰਵਿਸਮੈਨ ਆਲੇ ਸਨ। ਹੂੰ ਐਕਸ ਸਰਵਿਸਮੈਨ ਸਰਵਿਸ ਵੀ ਜਿਹੜੀ ਹੈ ਨਾ ਤਾਇਬ ਹੋ ਗਈ ਅੱਧੀ ਤੋਂ ਜ਼ਿਆਦਾ, ਕੋਈ ਥੋੜੇ ਜਿਹੇ ਹੈ ਨੇ ਉਹ ਲੱਗੇ ਰਹਿੰਦੇ ਨੇ ਆਪਸ ਵਿੱਚ ਗੱਲਾਂ ਚਲੋ ਸਰਵਿੰਗ ਦੀ ਗੱਲ, ਸਰਵਿੰਗ ਦੇ ਵਿੱਚ ਕੋ ਹੋ ਸਕਦਾ ਨਹੀਂ ਕਿ ਸਰਵਿੰਗ ਦੀ ਗੱਲ ਹੀ ਨਹੀਂ ਕਰ ਸਕਦੇ, ਸਾਨੂੰ ਪਤਾ ਹੀ ਨਹੀਂ ਅੱਛਾ। ਹੁੰਦਾ ਕੀ ਹੋ ਰਿਹਾ। ਹਾਂ ਬਹਰਹਾਲ ਇਹ ਵੇਖੋ ਕਿ ਇਹ ਜਿਹੜਾ ਜਨਰਲ ਸਾਹਿਬ ਨੂੰ ਹੋਈ ਸਜ਼ਾ, ਹੂੰ ਇਹਦਾ ਖਾਨ ਸਾਹਿਬ ਦੇ ਉੱਤੇ ਕੀ ਬਣਨਾ? ਖਾਨ ਸਾਹਿਬ ਤੇ ਰਾਣਾ ਸਾਹਿਬ ਇਹ ਤੇ ਹੁਣ ਆਉਣ ਵਾਲਾ ਵਕਤ ਦੱਸੇਗਾ, ਕਿਉਂਕਿ ਉਹਦੇ ਵਿੱਚ ਜਿਹੜੀ ਉਹ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਉਹਨਾਂ ਦੀ ਸਜ਼ਾ ਤੇ ISPR ਨੇ, ਹਾਂ ਉਹ ਤੁਸੀਂ ਉਹਦਾ ਜਿਹੜਾ ਆਖਰੀ ਪੈਰਾ ਵਾ ਉਹ ਉਹਨਾਂ ਨੇ ਕਿਹਾ ਕਿ ਜਿਹੜੀ ਇਹਨਾਂ ਨੇ ਪੋਲੀਟੀਕਲ ਐਜੀਟੇਸ਼ਨ ਜਿਹਨਾਂ ਦੀ ਇਨਵੋਲਵਮੈਂਟ ਹੈ ਪੋਲੀਟੀਕਲ ਐਲੀਮੈਂਟਸ ਨਾਲ ਮਿਲ ਕੇ, ਉਹ ਹਲੇ ਚੀਜ਼ ਪ੍ਰੋਪ ਕਰਨੀ ਅਸੀਂ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਸਜ਼ਾ ਹੋਰ ਵੀ ਹੋ ਸਕਦੀ। ਇੱਕ ਤੇ ਹੋ ਗਈ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਨੇ ਓਵਰਸਟੈਪ ਕੀਤਾ ਆਪਣੇ ਮੈਂਡੇਟ ਤੋਂ ਜਾਂ ਬਾਕੀ ਉਹ, ਲੇਕਿਨ ਇਸ ਤੋਂ ਹੋ ਸਕਦੀ। ਲੇਕਿਨ ਜਿਹੜਾ ਉਹਨਾਂ ਨੇ ਕਿਹਾ ਕਿ ਲੋਕਲ ਪੋਲੀਟੀਕਲ ਐਕਟਰਸ, ਉਹ ਤੇ ਫਿਰ ਕਨੈਕਸ਼ਨ PTI ਨੂੰ ਜਾਂਦਾ ਤੇ ਕੋਈ ਇਹ ਨਵਾਂ ਪੰਡੋਰਾ ਬਾਕਸ ਵੀ ਖੁੱਲ ਸਕਦਾ। ਕੀ ਖਿਆਲ ਹੈ? ਮੈਨੂੰ ਲੱਗਦਾ ਕਿ ਖਾਨ ਸਾਹਿਬ ਨੂੰ ਵੀ ਕੋਈ ਇਹਦੇ 'ਚ ਹੀ ਫਿਕਸ ਨਾ ਕਰ ਦੇਣ, ਇਹਦੇ 'ਚ ਹੀ ਤੁੰਨ ਦੇਣ ਕਿ ਲਓ ਜੀ ਖਾਨ ਸਾਹਿਬ ਤੁਹਾਡੇ ਲਈ ਵੀ ਕਹਿੰਦੇ ਨੇ ਕੋਈ ਤੁਸੀਂ ਦੱਸ ਰਹੇ ਸੋ ਕਿ ਲੈਦਾ ਕੋਈ ਜੇਲ੍ਹ ਬਣ ਰਹੀ ਹੈ। ਹਾਂ ਉਹ ਸਾਰਿਆਂ ਨੂੰ ਰੱਖਣਗੇ। ਉਹ ਤਾਂ ਖਬਰਾਂ ਚੱਲ ਰਹੀਆਂ ਕਿ ਜੋ ਕੋਈ ਸਪੈਸ਼ਲ ਫੈਸਿਲਿਟੀ ਇਹਨਾਂ ਨੇ ਕਿਹਾ ਜਿਹੜੇ ਆਰਮੀ ਐਕਟ ਦੇ ਤਹਿਤ ਜਿਹੜੇ ਬੰਦੇ ਟਰਾਈ ਹੋਣਗੇ ਨਾ, ਜਾਂ ਜਿਸ ਤਰ੍ਹਾਂ 9 ਮਈ ਖਾਨ ਦੇ ਉੱਤੇ ਹੈ, ਖਾਨ ਦੇ ਉੱਤੇ ਹੈ ਨਹੀਂ ਹਲੇ ਤੱਕ ਕੋਈ ਨਹੀਂ। ਹਾਂ ਤੇ ਹੋ ਸਕਦਾ ਪਹਿਲਾਂ ਤਾਂ ਖਬਰਾਂ ਇਹ ਹੋਈਆਂ ਕਿ ਨਹੀਂ ਕਰਨਗੇ ਨਾ, ਕਿਉਂਕਿ ਫਿਰ ਇੰਟਰਨੈਸ਼ਨਲੀ ਸ਼ਾਇਦ ਕਾਨੂੰਨੀ ਮਾਹਿਰ ਕੀ ਕਹਿੰਦੇ ਇਸ ਬਾਰੇ 'ਚ? ਦੇਖੋ ਕਾਨੂੰਨੀ ਮਾਹਿਰ ਤਾਂ ਪਾਕਿਸਤਾਨ ਜੋ ਵੀ ਕਹਿੰਦੇ ਰਹਿਣ, ਲੇਕਿਨ ਇੱਥੇ ਪਤਾ ਕੋਈ ਨਹੀਂ ਲੱਗਦਾ ਯਕਦਮ ਹੀ। ਅਗਰ ਇੱਥੇ ਕਨਸਟੀਟਿਊਸ਼ਨਲ ਕੋਡ ਬਣ ਸਕਦੀ ਆ, ਨਵੇਂ ਪੂਰੀ ਇੱਕ ਸੁਪਰੀਮ ਕੋਰਟ ਲੈਦਾ ਹੋ ਸਕਦੀ ਹੈ ਤੇ ਕੁਝ ਵੀ ਹੋ ਸਕਦਾ ਨਾ। ਹਾਂ ਇਹ ਤੇ ਹੈ। ਲੇਕਿਨ ਇਨੀਸ਼ੀਅਲੀ ਜਿਹੜੀਆਂ ਖਬਰਾਂ ਆਈਆਂ ਸੀ ਉਹ ਇੱਧਰ ਉੱਧਰ ਸੋਸ਼ਲ ਮੀਡੀਆ ਦੇ ਸਾਫੀ ਨੇ ਦਿੱਤੀਆਂ ਸੀ, ਧਮਕੀਰੀਆਂ ਛੱਡੀਆਂ ਸੀ। ਹਾਂ ਠੀਕ ਹੈ। ਉਸ ਤੋਂ ਬਾਅਦ ਚੈੱਕ ਕੀਤਾ ਸੀ ਉਹਨਾਂ ਨੇ ਕਿਹਾ ਕਿ ਨਹੀਂ ਆਰਮੀ ਐਕਟ ਜਾਂ ਜਿਹੜਾ ਉਹ ਨਹੀਂ ਜਿਹੜੀ ਆਰਮੀ ਐਕਟ ਦੇ ਤਹਿਤ ਜਿਹੜੀ ਹੈ ਨਾ, ਜਿਹਨਾਂ ਲੋਕਾਂ ਨੂੰ ਟਰਾਈ ਕੀਤਾ ਉਹਨਾਂ ਨੇ, ਉਹ ਇਹਨਾਂ ਦੀ ਨਹੀਂ ਹੋਏਗੀ। ਇੰਟਰਨੈਸ਼ਨਲੀ ਨਾ ਇਹਨਾਂ ਤੇ ਬੜਾ ਕ੍ਰਿਟਿਸਿਜ਼ਮ ਹੋ ਜਾਏਗਾ। ਹਾਂ ਤੇ ਹੁਣ ਨਹੀਂ ਹੋਣਾ। ਲੇਕਿਨ ਇਹ ਆ ਕਿ ਬਹਰਹਾਲ ਹੋ ਵੀ ਸਕਦਾ ਹੈ। ਇਹਨੂੰ ਇਸ ਗੱਲ ਨੂੰ ਬਿਲਕੁਲ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਨਾ, ਕਿ ਉਹਨਾਂ ਨੂੰ ਵੀ ਮਜ਼ਾਰਾ ਖਾਨ ਸਾਹਿਬ ਨੂੰ ਵੀ ਕੋਈ ਲੰਬੇ ਅਰਸੇ ਲਈ ਅੰਦਰ ਤੇ ਰੱਖਣਾ ਨਾ। ਹਾਂ ਇਹ ਤੇ ਹੈ, ਕਿਉਂਕਿ ਲੇਕਿਨ ਖਾਨ ਦੇ ਉੱਤੇ ਤੇ ਹੋਰ ਬੜੇ ਕੇਸ ਨੇ। ਲੇਕਿਨ ਉਹ ਛੋਟੇ ਛੋਟੇ ਰਾਣਾ ਸਾਹਿਬ ਮੈਨੂੰ ਨਹੀਂ ਲੱਗਦਾ ਉਹ ਛੋਟੇ ਛੋਟੇ ਨੇ, ਉਹ ਇਤਨੀ ਸਸਟੇਨ ਨਹੀਂ ਕਰ ਸਕਦੇ। ਅੱਛਾ ਹਾਂ ਚਲੋ, ਲੇਕਿਨ PTI ਦਾ ਕੀ ਮੁਸਤਕਬਲ ਹੋਇਆ ਕਿ ਖਾਨ ਨੂੰ ਸਜ਼ਾ ਹੋ ਗਈ ਤੇ ਅਗਲੇ ਇਲੈਕਸ਼ਨ ਤੇ ਲੜ ਹੀ ਨਹੀਂ ਸਕੇਗੀ ਫਿਰ। ਹੁਣ ਦੇਖੋ ਹੁਣ ਉਹਨਾਂ ਦੇ ਕਹਿੰਦੇ ਨੇ ਜੀ ਕਿ ਬਰਿਸਟਰ ਗੌਰ ਨੂੰ ਵੀ ਕਹਿੰਦੇ ਤੂੰ ਚੇਅਰਮੈਨ ਵੀ ਕੋਈ ਨਹੀਂ। ਲੱਗਦਾ ਹੈ ਕਿ ਹੁਣ ਅਗਰ ਇਹਨੂੰ ਬੈਨ ਕਰ ਦਿੱਤਾ, ਜਿਵੇਂ ਪੰਜਾਬ ਅਸੈਂਬਲੀ ਨੇ ਕਰਾਰਦਾਦ ਕਰਤੀ ਮਰੀਮ ਬੀਬੀ ਦੀ ਪਾਰਲੀਮੈਂਟ ਨੇ, ਤੇ ਬੈਨ ਕਰਤਾ, ਤੇ PTI ਦਾ ਮੁਸਤਕਬਲ ਕੀ ਹੋਣਾ? ਖਾਨ ਨੂੰ ਸਜ਼ਾ ਹੋਵੇ, PTI ਬੈਨ ਹੋਏ, ਤੇ ਫਿਰ ਕੀ ਸਿਆਸੀ ਮੰਜ਼ਰਨਾਮਾ ਬਣਾਓ ਜ਼ਰਾ ਵੱਡਾ ਚੌਧਰੀ ਸਾਹਿਬ ਖੁੱਲ੍ਹ ਕੇ। ਰਾਣਾ ਸਾਹਿਬ ਇਹ ਆ ਕਿ ਪਾਰਟੀਆਂ ਤੁਹਾਨੂੰ ਪਤਾ ਬਹਰਹਾਲ ਬੈਨ ਦੇ ਨਾਲ ਮੁੱਕਦੀਆਂ ਤਾਂ ਨਹੀਂ। ਮਾਜ਼ੀ 'ਚ ਵੀ ਪਾਰਟੀਆਂ ਬੈਨ ਹੋਈਆਂ, ਲੇਕਿਨ ਉਹ ਮੁੱਕੀਆਂ ਤਾਂ ਨਹੀਂ। ਤੇ ਇਸ ਕਰਕੇ ਇਸ ਤਰ੍ਹਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਖਤਮ ਕਰਨਾ ਇਤਨਾ ਕੋਈ ਆਸਾਨ ਤਾਂ ਨਹੀਂ ਹੁੰਦਾ, ਨਾ ਇਹ ਹੋਣੀ ਹੈ। ਤੇ ਬਹਰਹਾਲ ਇਹ ਆ ਕਿ ਨਹੀਂ ਫਿਰ ਹੁਣੇ ਬਣੇਗਾ ਕੀ? ਫਿਰ ਦੁਬਾਰਾ ਕੋਈ ਬੈਂਗਨ ਦੇ ਇੰਤਖਾਬੀ ਨਿਸ਼ਾਨ ਤੇ ਲੜਨਗੇ, ਕੋਈ ਨਾਂ ਤਬਦੀਲ ਕਰਕੇ ਇੰਡੀਪੈਂਡੈਂਟ ਲੜਨਗੇ, ਕੀ ਕਰਨਗੇ ਬਾਅਦ ਵਿੱਚ? ਕਿ ਚੱਕਰ ਕੀ ਹੋਏਗਾ? ਕੋਈ ਨਾ ਕੋਈ ਦੇਖੋ, ਪਾਣੀ ਫਿਰ ਆਪਣਾ ਰਸਤਾ ਖੁਦ ਬਣਾਉਂਦਾ। ਕੋਈ ਇਸ ਤਰ੍ਹਾਂ ਦਾ ਰਸਤਾ ਬੰਦ ਕੀਤਾ, ਕੋਈ ਨਵਾਂ ਨਿਕਲ ਆਏਗਾ। ਲੇਕਿਨ ਤੁਹਾਡੇ ਜਵਾਬ ਹੈ ਕਿ ਤੁਹਾਡੇ ਦੇਣ ਮੈਨੂੰ ਲੱਗਦਾ? ਨਹੀਂ ਮੈਂ ਜਵਾਬ ਕੋਈ ਨਹੀਂ, ਮੈਂ ਤਾਂ ਪੁੱਛ ਰਿਹਾ ਤੁਹਾਡੇ ਕੋਲ, ਤੁਸੀਂ ਸਿਆਣੇ ਬੈਠੇ ਹੋ। ਉਹ ਕੋਈ ਨਾ ਕੋਈ ਨਵਾਂ ਦਾ ਹੱਲ ਨਿਕਲ ਆਏਗਾ, ਉਹ ਐਸੀ ਗੱਲ ਨਹੀਂ। ਤਾਂ ਜ਼ਾਹਰ ਹੈ ਇਸ ਤਰ੍ਹਾਂ ਬੈਨ ਕਰਨਾ ਵੀ ਇਤਨਾ ਆਸਾਨ ਕੰਮ ਨਹੀਂ। ਦੇਖੋ ਚੌਧਰੀ ਸਾਹਿਬ, ਇੱਕ ਗੱਲ ਹੋ ਸਕਦੀ ਮੈਨੂੰ ਜ਼ਿਹਨ 'ਚ ਆਇਆ, ਤੁਸੀਂ ਮੇਰੇ ਉੱਤੇ ਅਗਰ ਕੋਈ ਤੱਕਿਆ ਕਰ ਹੀ ਲਿਆ, ਮੇਰੇ ਉੱਤੇ ਸੁੱਟ ਹੀ ਦਿੱਤਾ ਮਲਬਾ, ਜਾਂ ਤਾਂ ਕਿਸੇ ਹੋਰ ਪਾਰਟੀ ਇਲਜ਼ਾਮ ਹੋ ਜਾਣਗੇ। ਅੱਛਾ, ਇਹ ਜਿਹੜਾ ਐਸਟੈਬਲਿਸ਼ਮੈਂਟ ਦਾ ਤਰੀਕਾ ਸੀ ਨਾ, ਜਿਹੜੀ ਕਾਲੇ-ਦਮ ਤਨਜ਼ੀਮਾਂ ਸਨ, ਉਹਨਾਂ ਨੂੰ ਕਿਹਾ ਤੁਸੀਂ ਸਿਆਸਤ 'ਚ ਆ ਜਾਓ, ਤੇ ਉਹਨਾਂ ਨੂੰ ਕਿਹਾ ਤੁਸੀਂ ਨਾਮ ਵੀ ਚੇਂਜ ਕਰ ਲਓ। ਕੋਈ ਪਹਿਲੇ ਮਿਲੀ ਮੁਸਲਿਮ ਲੀਗ ਬਣ ਗਈ, ਫਿਰ ਤਹਿਰੀਕ-ਉਲ ਅਕਬਰ ਬਣ ਗਈ, ਫਿਰ ਮਰਕਜ਼ੀ ਮੁਸਲਿਮ ਲੀਗ ਹੋ ਗਈ, ਹੈਂ ਜੀ। ਪਹਿਲੇ ਸਿਪਾਹੀ ਸਾਹਬਾ ਸੀ, ਉਹ ਫਿਰ ਮਿਲਤ ਪਾਰਟੀ ਹੋ ਗਈ, ਉਹ ਮਿਲਤ ਇਸ ਤਰ੍ਹਾਂ ਦਾ ਸੀ ਉਹਦਾ ਨਾਂ, ਫਿਰ ਉਹ ਰਾਏ ਹੱਕ ਪਾਰਟੀ ਹੋ ਗਈ। ਇਹਨਾਂ ਨੇ ਵੀ ਕੋਈ ਇਸ ਤਰ੍ਹਾਂ ਦੀ ਗੇਮ ਕਰਨੀ ਮੈਨੂੰ ਲੱਗਦਾ। ਅੱਛਾ, ਤੁਸੀਂ ਕਹਿੰਦੇ ਕੋਈ ਛੋਟੀ ਪਾਰਟੀ ਜਾਮ ਹੋ ਜਾਣਗੇ, ਜਾਂ ਜਾਮ ਹੋ ਜਾਣਗੇ, ਜਾਂ ਕੋਈ ਛੋਟਾ ਜਿਹਾ ਗਰੁੱਪ ਬਣਾ ਲੈਣਗੇ, ਤਾਂ ਉਹਦੇ 'ਚ ਐਂਡ 'ਤੇ ਆ ਕੇ ਉਹਦੇ ਨਾਂ 'ਤੇ ਇਲੈਕਸ਼ਨ ਲੜਨਗੇ। ਲੱਗਦਾ ਕਿ ਤੁਹਾਨੂੰ ਕੋਈ ਮੈਨੂੰ ਨਹੀਂ ਲੱਗਦਾ। ਮੈਨੂੰ ਤਾਂ ਲੱਗਦਾ ਸਮਝ ਬੂਝ ਹੈ ਇਹਨਾਂ ਦੇ ਵਿੱਚ ਕਿ ਨਹੀਂ? ਮੈਨੂੰ ਨਹੀਂ ਲੱਗਦਾ। ਮੈਨੂੰ ਤਾਂ ਪਹਿਲਾਂ ਇਹ ਨਹੀਂ ਲੱਗਦਾ ਕਿ ਬੈਨ ਵੀ ਹੋਏਗੀ। ਉਹਦੀ ਵਜ੍ਹਾ ਹੈ ਕਿ ਪੀਪਲਸ ਪਾਰਟੀ ਬਹਰਹਾਲ ਇਹ ਨਾ ਇਸ ਬੈਨ ਦੇ ਸਪੋਰਟ 'ਚ ਨਹੀਂ ਹੈ। ਉਹ ਪੀਪਲਸ ਪਾਰਟੀ ਤੇ ਦੇਖੋ ਲਾਈਲਗ ਪਾਰਟੀ ਹੈ। ਅੱਛਾ, ਉਹ ਤੇ ਆਪਣੀ ਪੋਲਿਟਿਕਸ ਬਚਾਉਣਾ ਚਾਹੁੰਦੀ। ਸਿੰਧ ਤੁਸੀਂ ਫਿਰ ਕੇ ਆਏ ਹੋ, ਤੇ ਉਹਦੀ ਤੇ ਛੱਡੋ ਗੱਲ। ਲੇਕਿਨ ਮੈਂ ਤੁਹਾਨੂੰ ਕਹਿ ਰਿਹਾ ਇੱਕ ਸਪੈਕੂਲੇਟਿਵ ਸਿਨੈਰੀਓ ਹੈ। ਨਹੀਂ ਐਸਾ ਹੀ ਸੁੰਨੀ ਇਤਿਹਾਦ ਕੌਂਸਲ, ਫਿਰ ਉਹ ਤੇ ਆਲਰੇਡੀ ਉਹਨਾਂ ਦੇ ਕੋਲ ਹੈ। ਸੈਕਟੇਰੀਅਨ ਪਾਰਟੀਆਂ ਮਜ਼ਬੂਤ ਹੋਣਗੀਆਂ ਫਿਰ।
ਤੇ ਲੇਕਿਨ ਉਹ ਨਹੀਂ ਸੈਕਟੇਰੀਅਨ ਇਸ ਤਰ੍ਹਾਂ ਹੋਰ ਕੀ ਹੋ ਸਕਦਾ? ਚਲੋ ਇਹ ਵੀ ਨਹੀਂ ਹੋ ਸਕਦਾ। ਜ਼ੇਨ ਨੂੰ ਘੁਮਾਓ ਨਾ, ਕੋਈ ਇਸ ਤਰ੍ਹਾਂ ਦਾ ਆਊਟ ਆਫ ਬਾਕਸ ਕੋਈ ਸ਼ੈ ਲੈ ਕੇ ਆਓ, ਜਿਵੇਂ ਤੁਸੀਂ ਕਰਦੇ ਹੋ ਡੂੰਗੀ ਕੋਈ ਜ਼ਮੀਲ ਵਿੱਚੋਂ ਦਿਮਾਗ ਦੀ ਤੁਸੀਂ ਖਬਰ ਕੱਢ ਕੇ ਲਿਆਉਂਦੇ ਹੋ, ਇੰਜ ਕੋਈ ਖਬਰ ਕੁਝ ਤਨਾਜ਼ਰ ਕੱਢੋ ਇਹਦੇ 'ਚੋਂ। ਰਾਣਾ ਸਾਹਿਬ ਦੇਖੋ, ਇਹ ਅਗਰ ਖਾਨ ਸਾਹਿਬ ਨੂੰ ਕੋਈ ਸਜ਼ਾ ਵਗੈਰਾ ਹੋ ਗਈ ਤੇ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀ ਪੀਟੀਆਈ ਨੇ ਉਹਦੇ ਅੰਦਰ ਖੁਦ ਨਵੀਂ ਇੱਕ ਲੀਡਰਸ਼ਿਪ ਮਰਜ ਹੋ ਜਾਏਗੀ। ਉਹ ਨਹੀਂ ਨਾ ਕਰੋ, ਸਾਰਾ ਆ ਜਾਣੀ ਤੁਸੀਂ ਨਾ ਇਹਦੇ 'ਚ ਕਿੱਥੋਂ। ਅੱਛਾ, ਦਮਖਮ ਹੈ ਕੌਣ ਹੋਏਗਾ? ਸੁਹੇਲ ਅਫਰੀਦੀ ਹੋਏਗਾ, ਗੰਡਾਪੁਰ ਹੋਏਗਾ, ਜੀ ਸਲਮਾਨ ਕਰਮ ਰਾਜਾ ਹੋਏਗਾ। ਨਹੀਂ ਉਹਦੀਆਂ ਭੈਣਾਂ ਵੀ ਤਾਂ ਹੋ ਸਕਦੀਆਂ ਵੈਸੇ। ਹਾਂ ਇਹ ਅਲੀਮਾ ਖਾਨ ਵੀ ਤਾਂ ਲੀਡ ਕਰ ਸਕਦੀ ਨਾ, ਇਹ ਗੱਲ ਹੋ ਸਕਦੀ ਹੈ। ਖਾਨ ਲਿਫਟ ਵੀ ਬੜੀ ਕਰਾ ਰਿਹਾ ਪਿਆ। ਹਾਂਜੀ, ਖਾਨ ਸਾਹਿਬ ਲਿਫਟ ਬੜੀ ਕਰਾ ਰਹੇ ਨੇ। ਹਾਂ ਉਹਨਾਂ ਨੂੰ ਹੈ ਕਰਾ ਰਹੇ ਨੇ, ਉਹ ਪੂਰਾ ਉਹਨਾਂ ਦਾ ਇੱਕ ਉਹਨਾਂ ਦਾ ਵੀ ਸਟ੍ਰੈਚਰ ਉੱਤੇ ਜਾ ਰਿਹਾ। ਤੇ ਉਹ ਬੁਸ਼ਰਾ ਬੀਬੀ ਦਾ ਕੀ ਹੋਏਗਾ? ਬੁਸ਼ਰਾ ਬੀਬੀ ਤੇ ਮੈਨੂੰ ਲੱਗਦਾ ਉਹ 26 ਨਵੰਬਰ ਵਾਲੇ ਧਰਨੇ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਵੀ ਅੰਦਰ ਹੀ ਰਵੇ, ਅੰਦਰ ਹੀ ਰਵੇ, ਲੇਕਿਨ ਉਹਨੂੰ ਉਨੀ ਸਜ਼ਾ ਤੇ ਨਹੀਂ ਦੇ ਸਕਦੇ ਨੇ ਜਿੰਨੀ ਖਾਨ ਸਾਹਿਬ ਨੂੰ ਦੇਣਗੇ। ਹਾਂ ਲੇਕਿਨ ਇਹ ਆ ਕਿ ਕੋਈ ਨਾ ਕੋਈ ਨਵਾਂ ਕੇਸ ਹੋ ਜਾਏਗਾ, ਉਹ ਤੇ ਜ਼ਾਰਾ ਯਾਨੀ ਬੁਸ਼ਰਾ ਬੀਬੀ ਦਾ ਵੀ ਤੁਸੀਂ ਕਹਿ ਰਹੇ ਹੋ ਜੀ ਕਿ ਉਹਨਾਂ ਦੀ ਸਿਆਸਤ ਤੇ ਵੀ ਮੱਕੂ ਠੱਪ ਦਿੱਤਾ। ਉਹਨਾਂ ਦਾ ਮੈਨੂੰ ਚਾਂਸ ਘੱਟ ਲੱਗਦਾ। ਤੇ ਲੇਕਿਨ ਖਾਨ ਸਾਹਿਬ ਦੀ ਭੈਣਾਂ ਦੇ ਉੱਤੇ ਕੋਈ ਫਿਰ ਹੈ ਕੋਈ ਦਮ ਖਾਮ ਕੇ ਉਹਨਾਂ ਦਾ ਕਾਰਕੁਨ ਵੀ ਯਕੀਨ ਕਰੇ ਤੇ ਇੱਕ ਐਸੀ ਪਾਰਟੀ ਬਣੇ ਕਿ ਐਸਟੈਬਲਿਸ਼ਮੈਂਟ ਵੀ ਚਲੋ ਕਵੇ ਕਿ ਇਹਨਾਂ ਨਾਲ ਗੱਲ ਹੋ ਸਕਦੀ ਹੈ, ਇਹਨਾਂ ਨੂੰ ਇਜਾਜ਼ਤ ਦੇ ਦਿਓ। ਹੈ ਇਸ ਤਰ੍ਹਾਂ ਮੇਰਾ ਖਿਆਲ ਹੈ ਅਲੀਮਾ ਖਾਨ ਦੀ ਹੱਦ ਤੱਕ, ਬਾਕੀ ਨਹੀਂ ਇਤਨਾ ਅਲੀਮਾ ਖਾਨ ਦਾ, ਲੇਕਿਨ ਉਹ ਜ਼ਰਾ ਉਹਦੀ ਪੋਲੀਟਿਕਸ ਇਨਵੋਲਵਮੈਂਟ ਜ਼ਿਆਦਾ ਪਾਰਟੀ ਦੇ ਅਫੇਅਰ ਸੀ ਤੇ ਉਹ ਲੀਡ ਕਰ ਸਕਦੀ ਮੇਰਾ ਖਿਆਲ। ਕਰ ਸਕਦੀ? ਤੁਹਾਨੂੰ ਲੱਗਦਾ ਹੈ ਕਿ ਉਹਨਾਂ 'ਚ ਹੈ ਇਸ ਤਰ੍ਹਾਂ ਟੈਲੈਂਟ? ਹੈ ਬਿਲਕੁਲ ਹੋ ਸਕਦਾ, ਸਿਆਸੀ ਟੈਲੈਂਟ ਹੈ, ਹੋ ਸਕਦਾ। ਅੱਛਾ, ਤੇ ਮਤਲਬ ਉਸ ਇਹ ਤੇ ਚੋਈਸਾ ਲੱਗ ਰਿਹਾ ਕਿ ਫਿਰ ਪੰਜਾਬ ਦੀ ਜਿਹੜੀ ਸਿਆਸਤ ਹੈ ਖਵਾਤੀਨ ਕੋਲ ਆ ਰਹੀ, ਉੱਥੋਂ ਮਰੀਮ ਨਵਾਜ਼ ਆ ਗਈ ਹੈ। ਹਾਂ ਤੁਸੀਂ ਨਵਾਂ ਇੱਕ ਪੁਆਇੰਟ ਲਿਆਂਦਾ ਨਾ ਸਾਹਮਣੇ, ਦੇਖੋ ਫਿਰ ਮਰੀਮ ਵਰਸਸ ਖਵਾਤੀਨ ਵਰਸਸ ਖਵਾਤੀਨ, ਉਹ ਜਿਵੇਂ ਬੰਗਲਾਦੇਸ਼ ਬੇਗਮ ਵਰਸਸ ਬੇਗਮ, ਬਿਲਕੁਲ ਹੈ ਨਾ। ਹੁਣ ਵੀ ਬੰਗਲਾਦੇਸ਼ ਫਿਰ ਬੇਗਮ ਵਰਸਸ ਬੇਗਮ ਹੋਣ ਕਰਨ ਲੱਗੇ ਨੇ। ਬਿਲਕੁਲ, ਔਰ ਮੈਨੂੰ ਲੱਗਦਾ ਇਸ ਤਰ੍ਹਾਂ ਹੀ ਪੀਟੀਏ ਮੁੱਥਤ ਰਹਿ ਸਕਦੀ। ਅਦਰਵਾਈਜ਼ ਅਗਰ ਕੋਈ ਬੰਦਾ ਕਵੇ ਕਿ ਸਲਮਾਨ ਅਕਰਮ ਰਾਜਾ ਸਾਹਿਬ ਰੱਖ ਲੈਣਗੇ, ਚਲੋ ਸਾਹਿਬ ਇੱਕ ਹੋਰ ਸਿਨੈਰੀਓ ਬਣਾਓ ਨਾ ਕਿ ਚਲੋ ਅਲੀਮਾ ਬੀਬੀ ਵੀ ਨਹੀਂ ਆਉਂਦੀ ਤੇ ਪਾਰਟੀ ਤਿੱਤਰ ਬਿੱਤਰ ਹੋ ਜਾਂਦੀ, ਫਿਰ ਤੇ ਉਹੀ ਜਿਹੜਾ ਤੁਸੀਂ ਦੱਸਿਆ ਕਿ ਸ਼ਾਇਦ ਉਹ ਜਿਹੜੀ ਕੋਈ ਛੋਟੀ ਮੋਟੀ ਪਾਰਟੀ ਉਹਦੇ ਸ਼ਾਮਿਲ ਹੋਣਗੇ, ਲੇਕਿਨ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਤਿੱਤਰ ਬਿੱਤਰ ਹੋਏਗੀ ਰਾਣਾ ਸਾਹਿਬ। ਚੌਧਰੀ ਸਾਹਿਬ ਹਾਂਜੀ, ਫਿਰ ਜਿਹੜਾ ਨਾ ਪੀਟੀਆਈ ਵਾਲਾ ਉਨਸਰ ਉਹਨੇ ਕੁਝ ਹੋਰ ਗੋਲ ਖਿਲਾ ਦੇਣਾ ਮੈਨੂੰ ਲੱਗਦਾ। ਅੱਛਾ, ਉਹ ਕੀ? ਮੈਂ ਨਹੀਂ ਦੱਸਦਾ। ਨਹੀਂ ਥੋੜੇ ਨਹੀਂ ਮੈਂ ਨਹੀਂ, ਤੁਸੀਂ ਬੁੱਝ ਲਓ, ਭੇਲੀ ਹੈ। ਨਹੀਂ ਮੈਂ ਤੁਹਾਨੂੰ ਪਤਾ ਤੁਹਾਡੇ ਮੁਸ਼ਕਲ ਚੋਲਿਸਤਾਨ ਆਏ ਹੋ, ਇੰਨੀ ਖੁੱਲੀ ਹਵਾ 'ਚ ਖਲੋਤੇ ਹੋ ਤੁਸੀਂ, ਹੈ ਜੀ, ਇੰਨੀ ਠੰਡੀ ਹਵਾ ਚ ਆ ਰਹੀ ਹੈ ਤੇ ਇਹਦੇ ਤੇ ਤੁਹਾਨੂੰ ਕੋਈ ਗੱਲ ਹੀ ਨਹੀਂ ਆ ਰਹੀ। ਤੇ ਲੇਕਿਨ ਆ ਤੁਸੀਂ ਬੜੀ ਮੁਸ਼ਕਲ ਜਿਹਾ ਮੈਨੂੰ ਸਵਾਲ ਨਹੀਂ, ਮੈਂ ਇਹਦਾ ਜਵਾਬ ਮੈਂ ਤੇ ਨਹੀਂ ਦੱਸ ਸਕਦਾ। ਅੱਛਾ, ਦੱਸਿਆ ਨਾ ਜੀ, ਪੀਕਾ ਲੱਗ ਜਾਣਾ। ਨਾ ਕਰੋ ਜੀ, ਇਤਨਾ ਮੁਸ਼ਕਲ ਕੰਮ ਜਵਾਬ ਇਹਦਾ, ਮੁਸ਼ਕਲ ਕੰਮ ਹੈ। ਫਿਰ ਮੇਰੇ ਤੇ ਕੋਲ ਆਉਣਾ ਚਾਹੁੰਦੇ ਕਿ ਮੈਂ ਜਵਾਬ ਦੇ ਦਾਂ, ਤੁਸੀਂ ਦਿਓਗੇ ਤੇ ਤੁਸੀਂ ਬਾਜੋਗੇ, ਤੁਹਾਨੂੰ ਗੱਲ ਦਾ ਨਾ ਸਹੀ ਜਵਾਬ ਦੇਣਾ ਆਉਂਦਾ ਨਾ ਸਿਆਸੀ ਗੱਲ ਦਾ। ਹਾਂ, ਸਾਡੇ ਕੋਲ ਤੇ ਉਹ ਵੋਕੈਬਲਰੀ ਕੋਈ ਨਹੀਂ ਤੇ ਸਾਡੀ ਤੇ ਤਰਬੀਅਤ ਕੋਈ ਨਹੀਂ ਜਿਹੜੀ ਤੁਹਾਡੀ ਹੈ। ਤੇ ਦੱਸੋ। ਉਹ ਤੇ ਤੁਹਾਡੀ ਗੱਲ ਠੀਕ ਹੈ, ਲੇਕਿਨ ਮੇਰਾ ਤੇ ਪਹਿਲਾਂ ਜ਼ੇਨ ਨਹੀਂ ਕੰਮ ਕਰ ਰਿਹਾ ਕਿ ਹੋਰ ਇਹਦੇ ਕੀ ਸਿਨੈਰੀਓ ਹੋ ਸਕਦਾ। ਚਲੋ ਇਹਨੂੰ ਵੀ ਕੱਢ ਦਿਓ। ਅੱਛਾ, ਹੋਰ ਕੋਈ ਸਿਨੈਰੀਓ ਬਣਾਓ। ਹੋਰ ਕੋਈ ਜਿਹੜਾ ਆਪਣਾ ਮਿਨਿਸਟਰ ਸੀਗਾ ਪੀਟੀਏ ਦਾ ਕੇਪੀ ਤੋਂ, ਉਹ ਵੀ ਤੁਸੀਂ ਕੇਪੀ ਚਾਹੀਦੇ ਆ ਰਹੇ ਹੋ। ਪੀਟੀਏ ਹੈ ਹੀ ਕੇਪੀ ਚ ਰਾਣਾ ਸਾਹਿਬ ਨਾ, ਇੱਧਰ ਜਿੱਥੇ ਖਲੋਤੇ ਆ ਸਾਊਥ ਪੰਜਾਬ, ਇੱਧਰ ਨਹੀਂ ਹੈ। ਨਹੀਂ, ਸਾਊਥ ਪੰਜਾਬ ਉਹ ਇੱਧਰ ਦਾ ਵੀ ਇੱਕ ਲੀਡਰ ਜੇਲ੍ਹ 'ਚ ਹੈ। ਅੱਛਾ, ਹਾਂ, ਅੱਛਾ ਤੁਸੀਂ, ਮੈਂ ਹੁਣ ਤੁਹਾਡੀ ਗੱਲ ਸਮਝ ਗਿਆ। ਠੀਕ ਉਹਦੇ 'ਚ ਕਿੰਨਾ ਦਮਖਮ ਹੈ। ਉਹ ਰਾਣਾ ਸਾਹਿਬ ਸ਼ਾਹ ਮਹਮੂਦ ਕੁਰੈਸ਼ੀ ਸਾਹਿਬ ਆ ਸਕਦੇ ਆ, ਲੇਕਿਨ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਪਾਰਟੀ ਨੂੰ ਲੀਡ ਕਰਨਗੇ। ਪੀਰਾਂ 'ਚ ਇੰਨੀ ਸਖਤ ਨਹੀਂ ਹੁੰਦੀ, ਉਹ ਸਖਤ ਵੀ ਨਹੀਂ ਹੈ। ਦੂਸਰਾ ਇਹ ਫਹੀਮ ਜਿਵੇਂ ਜਿਹੜਾ ਨਾ ਵਿਚਾਰਾ ਉਹਦਾ ਪੋਲੀਟੀਕਲ ਕੈਰੀਅਰ ਫੌਜੀਆਂ ਨੇ ਖਰਾਬ ਕਰ ਦਿੱਤਾ। ਦੂਸਰਾ ਇੱਕ ਇਹ ਵੀ ਹੈ ਕਿ ਪੀਟੀਆਈ ਦੇ ਅੰਦਰ ਵੀ ਉਹਨਾਂ ਦੇ ਉੱਤੇ ਨਾ ਲੋਕਾਂ ਦੇ ਇਤਨਾ ਬਹੁਤ ਸਾਰੀ ਪੀਟੀਆਈ ਦਾ ਉਹਨਾਂ ਤੇ ਇਤਮਾਦ ਨਹੀਂ ਹੈ। ਲੋਕ ਸਮਝਦੇ ਨੇ ਕਿ ਜਿੰਨੀ ਵੀ ਤੁਹਾਨੂੰ ਪਤਾ ਲੀਡਰਸ਼ਿਪ ਹੈ ਨਾ ਪੀਟੀਆਈ ਦੀ, ਜਿਨ੍ਹਾਂ ਨੂੰ ਸਲਾਹਾਂ ਹੋਈਆਂ। ਦੂਜਾ ਹੈ ਕਿ ਲੋਕੀ ਪੀਰ ਕੋਲੋਂ ਦੁਆ ਕਰਾਉਂਦੇ ਨੇ, ਉਹਨੂੰ ਲੀਡਰ ਨਹੀਂ ਬਣਾਉਂਦੇ, ਉਹਨੂੰ ਪਤਾ ਹੈ ਕਿ ਵੇਚ ਕੇ ਖਾ ਜਾਏਗਾ ਸਾਨੂੰ। ਅੱਛਾ, ਇਹ ਤੇ ਬੜੀ ਵੱਡੀ ਗੱਲ ਕਰ ਗਏ ਤੁਸੀਂ। ਕੋਈ ਪਾਕਿਸਤਾਨ ਦੀ ਹਿਸਟਰੀ ਵਿਖਾਓ ਕਿਹੜਾ ਪੀਰ ਲੀਡਰ ਮੌਲਵੀ ਤੁਹਾਨੂੰ ਲੀਡਰ ਮਿਲਣਗੇ, ਮੁਫਤੀ ਮਹਿਮੂਦ, ਹੋਸ਼ ਹਜ਼ਾਰਵੀ ਤੇ ਇਹ ਤੇ ਉਹ ਸਾਜਦ ਮੀਰ, ਹੈ ਜੀ, ਅਲਾਮਾ ਸਾਜਦ ਨਕਵੀ, ਬਾਕੀ ਤੇ ਪੁਰਾਣੇ ਨਾਂ ਹੀ ਨਹੀਂ ਸਾਨੂੰ ਯਾਦ, ਲੇਕਿਨ ਕੋਈ ਪੀਰ ਦੱਸੋ। ਸਹੀ ਕਹਿੰਦੇ ਤੁਸੀਂ, ਲੇਕਿਨ ਰਾਣਾ ਸਾਹਿਬ ਇਹ ਹੈ ਕਿ ਮੈਂ ਗੱਲ ਇਹ ਕਰ ਰਿਹਾ ਸੀ ਕਿ ਉਹ ਉਹਨਾਂ ਤੇ ਉਜ਼ਾਰਾ ਜੇਲ੍ਹ ਤਾਂ ਉਹਨਾਂ ਨੇ ਵੀ ਕੱਟੀ ਨਾ ਤੇ ਕੱਟ ਰਹੇ ਨੇ, ਲੇਕਿਨ ਤੁਹਾਨੂੰ ਪਤਾ ਨਾ ਕਿ ਜਿੰਨੀ ਇਹਨਾਂ ਦੀ ਸਨਾਵਾਂ ਹੋਈਆਂ 9 ਮਈ 'ਚ,
ਉਹ ਸਾਰੀ ਪੀਟੀਏ ਲੀਡਰਸ਼ਿਪ ਜਿਹੜੀ ਸਜ਼ਾਵਾਂ ਹੋਈਆਂ ਉਹਨਾਂ ਨੂੰ 10-10 ਸਾਲ ਮੁਖਤਲਿਫ ਹਰ ਕੇਸਾਂ 'ਚ, ਤੇ ਕਿਸੇ ਨੂੰ 30 ਸਾਲ ਹੁਣ ਹੋ ਗਏ, ਕਿਸੇ ਨੂੰ 40 ਸਾਲ, ਕਿਸੇ ਨੂੰ 20 ਸਾਲ। ਹਾਂ ਲੇਕਿਨ ਸ਼ਾਹ ਮਹਮੂਦ ਕੁਰੈਸ਼ੀ ਸਾਹਿਬ ਨੂੰ ਹਰ ਕੇਸ 'ਚੋਂ ਜਿਹੜੀ ਨਾ ਕਲੀਨ ਚਿੱਟ ਮਿਲੀ। ਹਾਂ ਇਸ ਕਰਕੇ ਪੀਟੀਏ ਦੇ ਅੰਦਰ ਖਦਸ਼ਾਤ ਨੇ ਇਹ ਕਿ ਸ਼ਾਹ ਮਹਮੂਦ ਕੁਰੈਸ਼ੀ ਸਾਹਿਬ ਨੂੰ ਵੀ ਸ਼ਾਇਦ ਕਲੀਨ ਚਿੱਟ ਐਵੇਂ ਨਹੀਂ ਮਿਲ ਗਈ। ਉਹ ਪਿੱਛੇ ਰੀਜ਼ਨ ਆ। ਫਿਰ ਉਸ ਤੋਂ ਬਾਅਦ ਫਵਾਦ ਚੌਧਰੀ ਤੁਹਾਡੇ ਦੋਸਤ, ਤੇ ਉਹਨਾਂ ਨੇ ਇੱਕ ਕੰਪੇਨ ਚਲਾਈ ਜੀ ਕਿ ਰੀਕਨਸਿਲੇਸ਼ਨ ਕੀਤੀ ਜਾਵੇ। ਉਹ ਜਾ ਕੇ ਮਿਲੇ ਨੇ ਸ਼ਾਹ ਮਹਮੂਦ ਕੁਰੈਸ਼ੀ ਸਾਹਿਬ ਨੂੰ। ਫੌਜੀਆਂ ਨੇ ਨਹੀਂ ਮੰਨਣਾ, ਉਹ ਹਾਰਡ ਸਟੇਟ ਹੈ, ਸੋ ਹਾਰਡ ਸਟੇਟ ਵਿੱਚ ਰੀਕਨਸਿਲੇਸ਼ਨ ਨਹੀਂ ਹੁੰਦੀ ਜੀ ਸਾਹਿਬ। ਹਾਂ ਲੇਕਿਨ ਉਹਨਾਂ ਨੇ ਸ਼ਾਇਦ ਨਹੀਂ ਰੀਕਨਸਿਲੇਸ਼ਨ ਨਹੀਂ, ਮੈਨੂੰ ਲੱਗਦਾ ਉਹਨਾਂ ਦਾ ਆਈਡੀਆ ਹੀ ਸੀ ਕਿ ਉਹ ਕਰਾਚੀ ਵਾਲੇ ਉਹ ਇਸਮਾਈਲ ਸਾਹਿਬ ਸੀ ਗਵਰਨਰ, ਮੈਨੂੰ ਉਹਨਾਂ ਦਾ ਪੂਰਾ ਨਾਮ ਭੁੱਲ ਗਿਆ, ਇਮਰਾਨ ਇਸਮਾਈਲ ਇਹਦੀ ਛੇਤੀ ਭੁੱਲ ਗਏ। ਹਾਂ ਉਹ ਜਿਹੜੇ ਸਾਰੇ ਇਹਨਾਂ ਨੇ ਉਹ ਜਿਹੜੇ ਦੁਬਾਰਾ ਐਕਟੀਵੇਟ ਹੋਏ ਸੀ, ਉਹਨਾਂ ਦਾ ਸ਼ਾਇਦ ਇਹ ਸੀ ਕਿ ਸ਼ਾਹ ਮਹਮੂਦ ਕੁਰੈਸ਼ੀ ਸਾਹਿਬ ਲੀਡ ਕਰਨ ਪੀਟੀਆਈ ਨੂੰ, ਤੇ ਤਾਂ ਕਿ ਇਹਨਾਂ ਨੂੰ ਕੰਮ ਨੂੰ ਥੋੜਾ ਚਲਾਈਏ, ਯਾਨੀ ਕਾਫ ਲੀਗ ਬਣਾਉਣ ਨੂੰ। ਹਾਂ ਲੇਕਿਨ ਯਾਰ ਉਹ ਤੇ ਤਹਿਰੀਕ ਇਨਸਾਫ ਦੀ ਕਾਫ ਲੀਗ ਬਣਾ, ਉਹਦੇ ਤੋਂ ਵੈਸੇ ਅੱਜ ਤੱਕ ਬਣ ਨਹੀਂ ਸਕੀ ਇਹਦੀ ਨਾ ਕਾਫ ਲੀਗ। ਹਾਂ ਨਹੀਂ ਬਣ, ਉਹ ਨਾਲ ਹੀ ਰਿਜ਼ੈਂਟਮੈਂਟ ਸ਼ੁਰੂ ਹੋ ਗਈ ਪੀਟੀਏ ਦਾ। ਤੁਹਾਨੂੰ ਪਤਾ ਲੋਕਾਂ ਨੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ, ਇਹ ਤਾਂ ਇੱਕ ਨਵੀਂ ਕਾਫ ਲੀਗ ਦੇ ਚੱਕਰਾਂ, ਇਸ ਕਰਕੇ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਪਾਰਟੀ ਨੂੰ ਉਸ ਤਰ੍ਹਾਂ ਲੀਡ ਕਰਨਗੇ। ਚੋਈ ਸਾਹਿਬ ਪੈਣਾ ਤਾਂ ਜ਼ਿਆਦਾ ਕਰ ਰਹੇ ਉਹ ਤੇ ਤੁਹਾਡਾ ਇਹਦੇ ਚ ਦਮਖਮ ਹੈ ਗੱਲ ਚ, ਉਸ ਤੇ ਜ਼ਿਆਦਾ ਰਿਲਾਈ ਕੀਤਾ ਜਾ ਸਕਦਾ। ਬਹਰਹਾਲ ਚੋਈ ਸਾਹਿਬ ਇਹ ਗੱਲਾਂ ਤੁਸੀਂ ਬੜੀਆਂ ਅੱਜ ਗਹਿਰੀਆਂ ਕੀਤੀਆਂ ਨੇ। ਲੱਗਦਾ ਹੈ ਕਿ ਹੁਣ ਪਾਕਿਸਤਾਨ ਦੀ ਜਿਹੜੇ ਨਾ ਸਿਆਸਤ ਚੇਂਜ ਹੋਣ ਵਾਲੀ। ਲੇਕਿਨ ਇਹ ਦੇਖੋ ਚੋਈ ਸਾਹਿਬ ਗੱਲ ਕਿ 27ਵੀਂ ਤਰਮੀਮ ਤੋਂ ਬਾਅਦ ਲੋਕੀ ਕਹਿ ਰਹੇ ਸਨ ਕਿ ਪਾਕਿਸਤਾਨ ਸਿਆਸਤ ਨਮੋਗੀ, ਹੁਣ ਕਿਹੜਾ ਮੌਜੂ ਹੋਏਗਾ ਗੱਲ ਕਰੀਏ। ਦੇयर इज़ नो डल मोमेंट इन पाकिस्तानी पॉलिटिक्स। ਤੇ ਇੱਥੇ ਤੇ ਗੱਲ ਚੱਲਦੀ ਰਹਿੰਦੀ, ਨਾ ਵੀ ਹੋਵੇ ਤੇ ਕੋਈ ISPR ਦਾ DG ਪ੍ਰੈਸ ਕਾਨਫਰੰਸ ਖੜਕਾ ਦਿੰਦਾ ਹੈ, ਇੱਕ ਨਵੀਂ ਸਿਆਸੀ ਬਹਿਸ ਸ਼ੁਰੂ ਹੋ ਜਾਂਦੀ। ਇਹ ਮੁੱਕਦੀ ਨਹੀਂ, ਗੱਲ ਮੁੱਕਦੀ ਨਹੀਂ। ਇਸ ਤਰ੍ਹਾਂ ਹੀ ਰਾਣਾ ਉਹ ਸਾਹਿਬ ਪ੍ਰੈਸ ਕਾਨਫਰੰਸ ਦਾ ਕੋਈ ਤਾਲੁਕ ਸੀ ਜਨਰਲ ਫੈਜ਼ ਮੀਰ ਦੀ ਸਜ਼ਾ ਦੇ ਨਾਲ? ਤਲਕ ਤਾਂ ਨਹੀਂ ਸੀਗਾ ਉਹ, ਤੇ ਅਸਲ ਇੱਕ ਜਿਹੜਾ ਇਮਰਾਨ ਖਾਨ ਸਾਹਿਬ ਦਾ ਟਵੀਟ ਸੀਗਾ ਨਾ ਬੜਾ ਸਖਤ ਕਿਸਮ ਦਾ, 1 ਨੰਬਰ ਦੇ ਮੁਤਲਕ, ਉਸ ਤੋਂ ਕੰਮ ਭਖਿਆ ਹੋਇਆ ਸੀਗਾ। ਅੱਛਾ, ਤੇ ਉਹ ਇਸ ਕਰਕੇ ਸਾਰੀ ਪ੍ਰੈਸ ਉਹ ਫਿਰ ਸਜ਼ਾ ਵੀ ਫਿਰ ਪਹਿਲੇ ਰੋਕੀ ਸੀ ਕਿ ਹੁਣ ਟਾਈਮ ਆ ਗਿਆ ਨਾ ਉਸ ਦਾ। ਅੱਛਾ ਇਹਦਾ ਮੈਨੂੰ ਤਲਕ ਨੋਟੀਫਿਕੇਸ਼ਨ ਲੱਗਦਾ ਵੈਸੇ। ਅੱਛਾ ਹਾਂ ਜਿਹੜਾ ਉਹ ਵੱਡਾ ਨੋਟੀਫਿਕੇਸ਼ਨ ਹੈ ਨਾ, ਹਾਂ CDF ਨੂੰ ਕਹਿੰਦੇ, ਚੀਫ ਆਫ ਡਿਫੈਂਸ ਫੋਰਸ। ਅੱਛਾ ਉਹਦੇ ਨਾਲ ਸੀ। ਉਸ ਤੋਂ ਬਾਅਦ ਜਿਹੜੇ ਨਾ ਹਾਲਾਤ ਮਤਲਬ ਮਜ਼ੀਦ ਸਾਹਿਬ ਅੱਜ ਕੱਲ੍ਹ ਨਾ ਇਹ ਮਾਮਲਾਤ ਤੇ ਗੁਫ਼ਤਗੂ ਕਰਨਾ ਬਣਾ ਪਾਕਿਸਤਾਨ। ਅੱਛਾ ਜੀ ਫਿਰ ਰਹਿਣ ਨਾ ਕਰੀਏ ਜੀ। ਹਾਂ ਬਸ ਇਹ ਇੱਥੇ ਮੁਕਾਓ ਤੇ ਰੋਟੀ ਛੋਟੀ, ਕਿਉਂਕਿ ਅਸੀਂ ਆ ਜਿਹੜੀਆਂ ਆਜ਼ਾਦੀਆਂ ਤੁਸੀਂ ਤੋਰ ਫੇਰ ਲੈਂਦੇ ਸਾਨੂੰ ਇੱਧਰ ਉੱਧਰ ਸਿੰਧ ਖਾ ਦਿੰਦੇ, ਇਹ ਨਾ ਕਿਤੇ ਮੁੱਕ ਜਾਣ। ਇਹ ਵੀ ਮੁੱਕ ਜਾਣੀਆਂ ਨੇ ਤੇ ਅਸੀਂ ਵੀ ਜਿਹੜਾ ਨਾ ਲੱਗ ਜਾਣਾ ਕਿਸੇ ਜਗ੍ਹਾ। ਆਓ ਇਸ ਗੱਲ ਤੋਂ ਮੇਰੇ ਨਾ ਬਚੀਓ। ਤੇ ਚਲੋ ਜੀ ਫਿਰ ਇਜਾਜ਼ਤ ਲਓ, ਫਿਰ ਲਓ ਜੀ, ਰੱਬ ਰੱਖਾ, ਜਿੰਦੇ ਰਹੋ, ਹਾਜ਼ਰ ਰਹੋ। ਮਿਲਾਂਗੇ ਅਗਲੇ ਹਫਤੇ। ਚੌਧਰੀ ਜੀ ਸਾਹਿਬ ਇੱਕ ਹੋਰ ਜਿਹੜਾ ਨਾ ਮਧਾਣੀ ਵਿੱਚੋਂ ਨਾ ਲੱਸੀ ਰੇੜਨਗੇ ਤੇ ਮੱਖਣ ਕੱਢ ਕੇ ਲਿਆਣਗੇ, ਤੇ ਮੱਖਣ ਹੋਣਾ ਬੜਾ ਸਵਾਦਾ, ਸਿਆਸੀ ਤੇ ਚਟਖਾਰੇਦਾਰ ਹੋਣਾ। ਤੁਸੀਂ ਖਾਦੇ ਨਹੀਂ ਹੋਣਾ, ਕਦੀ ਸੁਣਿਆ ਵੀ ਨਹੀਂ ਹੋਣਾ ਕਿ ਮੱਖਣ ਵੀ ਚਟਖਾਰੇਦਾਰ ਹੋ ਸਕਦਾ। ਅੱਲਾ ਬੇਲੀ, ਅੱਲਾ ਬੇਲੀ ਫਿਰ।